बिस्मिल्लाहिर्रहमानिर्रहीम अस्सलाम वालेकुम। अल्लाह पाक कुरान पाक ਦੇ ਵਿੱਚ ਫਰਮਾਂਦਾ ਹੈ ਕਿ ਮੈਂ ਹਰ ਪੈਗੰਬਰ ਨੂੰ ਉਸ ਕੌਮ ਦੀ ਜ਼ੁਬਾਨ ਦੇ ਕੇ ਭੇਜਿਆ ਤਾਂ ਕਿ ਲੋਕਾਂ ਨੂੰ ਸਮਝ ਆਏ ਗੱਲ ਦੀ। ਅਤੇ ਸਾਡੇ ਇੱਥੇ ਵੀ ਬਰੇ ਸਗੀਰ ਪਾਕੋ ਹਿੰਦ 'ਚ ਇਹ ਹੀ ਸੂਫੀਆ ਕਰਾਮ ਦਾ ਤਰੀਕਾ ਸੀ। ਉਹ ਆਪਣੇ ਦੌਰ ਦੇ ਵਿੱਚ ਅਰਬੀ ਫਾਰਸੀ ਦੇ ਵੱਡੇ ਆਲਮ ਸਨ, ਲੇਕਿਨ ਉਹਨਾਂ ਨੇ ਤਬਲੀਗ ਵਾਸਤੇ ਪੰਜਾਬੀ ਜ਼ਬਾਨ ਦਾ ਇੰਤਖਾਬ ਕੀਤਾ ਅਤੇ ਆਪਣੀ ਸ਼ਾਇਰੀ ਦੇ ਜ਼ਰੀਏ ਦੀਨ ਦਾ ਪੈਗਾਮ ਪਹੁੰਚਾਇਆ ਤਾਂ ਕਿ ਆਮ ਲੋਕਾਂ ਨੂੰ ਗੱਲ ਦੀ ਸਮਝ ਆਈਏ। ਅਤੇ ਮੈਂ ਹੈਰਾਨ ਸਾਂ ਕਿ ਜਦੋਂ ਦਾ ਪਾਕਿਸਤਾਨ ਬਣਿਆ ਹੋਣਾ ਤਾਂ ਇਹ ਚਾਹੀਦਾ ਸੀ ਕਿ ਲਾਹੌਰ ਸੈਂਟਰ ਦੇ ਵਿੱਚੋਂ ਸਾਨੂੰ ਸੁਬਹਾ ਤਲਾਵਤ ਕੁਰਾਨ ਪਾਕ ਜਿਹੜੀ ਅਰਬੀ 'ਚ ਕੀਤੀ ਜਾਂਦੀ ਹੈ, ਨਾਲ ਉਹਦਾ ਤਰਜਮਾ ਪੰਜਾਬੀ 'ਚ ਕੀਤਾ ਜਾਂਦਾ, ਅਤੇ ਸਿੰਧ ਦੇ ਵਿੱਚ ਸਿੰਧੀ 'ਚ ਕੀਤਾ ਜਾਂਦਾ, ਪਸ਼ਤੋ 'ਚ ਕੀਤਾ ਜਾਂਦਾ, ਬਲੋਚੀ 'ਚ ਕੀਤਾ ਜਾਂਦਾ, ਤਾਂ ਕਿ ਸਾਡੇ ਅੰਦਰ ਕੁਰਾਨ ਪਾਕ ਦੀ ਤਲੀਮ ਵੜ ਜਾਂਦੀ, ਸਾਨੂੰ ਗੱਲ ਸਹੀ ਸਮਝ ਹੁੰਦੀ। ਉਰਦੂ ਦੇ ਵਿੱਚ ਇਹ ਤਰਜਮਾ ਲਾਉਂਦੇ ਹਨ ਅਤੇ ਇੰਝ ਲੱਗਦਾ ਸੀ ਜਿਵੇਂ ਫਾਰਮਲ ਜੀ ਕੋਈ ਗੱਲ ਹੈ, ਤਰਜਮਾ ਲੱਗਿਆ ਹੁੰਦਾ ਸੀ, ਲੋਕ ਆਪਣੇ ਕੰਮ ਲੱਗੇ ਹੁੰਦੇ ਹਨ, ਕੋਈ ਗੱਲ ਜ਼ਿਹਨ 'ਚ ਨਹੀਂ ਸੀ ਵੜਦੀ। ਉਹਦੀ ਵਜ੍ਹਾ ਇਹ ਹੈ ਕਿ ਜਿੰਨੀ ਦੇਰ ਤੱਕ ਫਾਰਮੈਲਿਟੀ ਹੋਏ ਨਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੈਂ ਅਤੇ ਮੇਰੀ ਉਮਤ ਦੇ ਲੋਕ ਤਕੱਲਫ ਤੋਂ ਬਰੀ ਹਾਂ, ਯਾਨੀ ਕਿ ਫਾਰਮੈਲਿਟੀ ਸਾਡੇ 'ਚ ਨਹੀਂ ਹੈ। ਅਸੀਂ ਜਿੰਜ ਦੇ ਹੈ ਵਾਂ, ਜਿੰਜ ਦੇ ਨਜ਼ਰ ਹੁੰਦੇ ਹਾਂ ਉਂਝ ਦੇ ਹੀ ਹਾਂ, ਅਸੀਂ ਫਾਰਮਲ ਨਹੀਂ ਹੈ, ਅਸੀਂ ਸਭ ਲੋਕਾਂ ਦੇ ਨਾਲ ਇਕੁਅਲ ਹਾਂ। ਔਰ ਜਦੋਂ ਤੁਸੀਂ ਹੁਣ ਉਰਦੂ ਜਾਂ ਇੰਗਲਿਸ਼ 'ਚ ਅਸੀਂ ਗੱਲ ਕਰੀਏ ਨਾ, ਅਸੀਂ ਬੜੇ ਫਾਰਮਲ ਹੋ ਜਾਂਦੇ ਹਾਂ ਅਤੇ ਇੰਝ ਓਪਰੇ ਲੱਗਦੇ ਹਾਂ, ਆਪਣੇ ਨਹੀਂ ਲੱਗਦੇ। ਇੰਝ ਕੁਰਾਨ ਪਾਕ ਦਾ ਤੁਸੀਂ ਤਰਜਮਾ ਸੁਣ ਕੇ ਵੇਖੋ, ਪੰਜਾਬੀ 'ਚ ਯੂਟਿਊਬ ਦੇ ਉੱਤੇ ਹੈ ਵੇ। ਜੇ ਮਜ਼ਾ ਨਾ ਆਇਆ ਅਤੇ ਸਮਝ ਨਾ ਆਈ ਤਾਂ ਮੈਨੂੰ ਆਖਿਓ। ਇਹਨਾਂ ਨੇ ਸਾਡੇ ਨਾਲ ਇਹ ਗੇਮ ਕੀਤੀ ਹੈ, ਸਾਨੂੰ ਨਾ ਇਹਨਾਂ ਨੇ ਮੌਲਵੀਆਂ ਨੇ ਉਰਦੂ ਦੇ ਵਿੱਚ ਤਕਰੀਰਾਂ ਕਰਦੇ ਨੇ ਸਾਡੀਆਂ ਮਸਜਿਦਾਂ ਦੇ ਵਿੱਚ। ਹੁਣ ਅਲਾਮਾ ਨਾਸਰ ਮਦਨੀ ਹੈ ਜਾਂ ਬਾਬਾ ਹਾਦਮ ਰਿਜ਼ਵੀ ਨੇ, ਇਹ ਪੰਜਾਬੀ 'ਚ ਗੱਲ ਕਰਦੇ ਨੇ ਤਾਂ ਇਹ ਇੰਨੇ ਪਾਪੂਲਰ ਨੇ। ਇਹ ਲੋਕ ਇਹਨਾਂ ਦੇ ਕੰਟੈਂਟ ਜਿਹੜੇ ਨੇ ਨਾ, ਉਹ ਭਾਵੇਂ ਐਡੇ ਸਟੈਂਡਰਡ ਦੇ ਨਹੀਂ ਹੈ, ਕਿਉਂਕਿ ਇਹ ਬੜੇ ਵੱਡੇ ਕੋਈ ਉੱਚੇ ਲੈਵਲ ਦੇ ਡਾਕਟਰ ਸਰਾਰ ਅਹਿਮਦ ਸਾਹਿਬ ਦੇ ਲੈਵਲ ਦੇ ਇਹ ਆਲਮ ਨਹੀਂ ਹੈ, ਲੇਕਿਨ ਕਿਉਂਕਿ ਇਹ ਲੋਕਾਂ ਦੀ ਜ਼ੁਬਾਨ 'ਚ ਗੱਲ ਕਰਦੇ ਨੇ ਅਤੇ ਲੋਕਾਂ ਦੇ ਦਿਲ 'ਤੇ ਇਹਨਾਂ ਦੀ ਗੱਲ ਵੱਜਦੀ ਹੈ। ਉਹ ਗੱਲ ਗਲਤ ਹੈ ਜਾਂ ਗੱਲ ਠੀਕ ਹੈ, ਉਹ ਬਾਅਦ ਦੀ ਗੱਲ ਹੈ, ਉਹ ਨਹੀਂ ਮੈਂ ਗੱਲ ਕਰ ਰਿਹਾ। ਗੱਲ ਇਹ ਕਰ ਰਿਹਾ ਕਿ ਇਹ ਪੰਜਾਬੀ 'ਚ ਗੱਲ ਕਰਦੇ ਨੇ ਅਤੇ ਉਹ ਸਾਡੇ ਦਿਲ ਨੂੰ ਲੱਗਦੀ ਹੈ। ਅਤੇ ਅਸੀਂ ਜਿੰਨਾ ਜ਼ੁਲਮ ਆਪਣੀ ਮਾਂ ਬੋਲੀ ਪੰਜਾਬੀ ਨਾਲ ਕੀਤਾ ਨਾ, ਉਹਦੇ ਉੱਤੇ ਇੱਕ ਮੈਂ ਨਜ਼ਮ ਲਿਖੀ ਹੈ, ਮਾਂ ਬੋਲੀ ਪੰਜਾਬੀ ਦਾ ਹਾੜਾ, ਅਤੇ ਉਹ ਨਜ਼ਮ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਅੱਜ। ਬਿਸਮਿल्लाहिर्रहमानिर्रहीम। ਅਤੇ ਆਉਂਦੇ ਨੇ, ਮੈਨੂੰ ਘਰੋਂ ਸਕੂਲੋਂ ਕੱਢਿਆ ਏ, ਬੋਲੀ ਗੈਰ ਦੀ ਨੂੰ ਤੂੰ ਫੱਦਿਆ ਏ, ਮੈਂ ਬੋਲੀ ਤੇਰੀ ਮਾਂ ਦੀ ਸਾਂ, ਤੂੰ ਵਾਂਗ ਪਰਾਇਆ ਛੱਡਿਆ ਏ, ਤੂੰ ਮੈਨੂੰ ਜਾਹਲ ਕਹਿਣਾ ਏ, ਮੇਰੇ ਬੋਲਣ ਦਾ ਮਾਹੌਲ ਬਣਾਉਣਾ ਏ, ਕੋਈ ਇੰਝ ਵੀ ਮਾਂ ਨਾਲ ਕਰਦਾ ਏ ਜਿੰਝ ਤੂੰ ਮੇਰੇ ਨਾਲ ਕਰਨਾ ਏ, ਕੋਈ ਇੰਝ ਵੀ ਮਾਂ ਨਾਲ ਕਰਦਾ ਏ ਜਿੰਝ ਤੂੰ ਮੇਰੇ ਨਾਲ ਕਰਨਾ ਏ। ਹੋਏ 70 ਵਰ੍ਹੇ ਆਜ਼ਾਦੀ ਨੂੰ, ਹੋਏ 70 ਵਰ੍ਹੇ ਆਜ਼ਾਦੀ ਨੂੰ, ਮਾਂ ਬੋਲੀ ਦੀ ਬਰਬਾਦੀ ਨੂੰ, ਹੁਣ ਲਾ ਛੜ ਤੋਕ ਗੁਲਾਮੀ ਦਾ, ਦੇ ਮਾਂ ਨੂੰ ਹੱਕ ਸਲਾਮੀ ਦਾ, ਹੋਰ ਕਿੰਨੀ ਦੇਰ ਸ਼ਰਮਾਣਾ ਈ, ਹੋਰ ਕਿੰਨਾ ਬਿਸਤ ਕਰਾਣਾ ਈ, ਹੋਰ ਕਿੰਨੀ ਦੇਰ ਸ਼ਰਮਾਣਾ ਈ, ਹੋਰ ਕਿੰਨਾ ਬਿਸਤ ਕਰਾਣਾ ਈ, ਸਭ ਆਪਣੀ ਬੋਲੀ ਬੋਲਦੇ ਨੇ, ਤੂੰ ਕਿਦੋਂ ਮੈਨੂੰ ਅਪਣਾਉਣਾ ਈ, ਸਭ ਆਪਣੀ ਬੋਲੀ ਬੋਲਦੇ ਨੇ, ਤੂੰ ਕਿਦੋਂ ਮੈਨੂੰ ਅਪਣਾਉਣਾ ਈ। ਅਤੇ ਮੈਂ ਕੋਈ ਐਡਾ ਸ਼ਾਇਰ ਨਹੀਂ ਹੈ ਅਤੇ ਨਾ ਕੋਈ ਐਡੀ ਸਟੈਂਡਰਡ ਦੀ ਹੈ, ਲੇਕਿਨ ਕਿਉਂਕਿ ਦੁੱਖ ਹੈ ਸਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ, ਅਤੇ ਸਾਡੇ ਪੰਜਾਬ ਦੇ ਵਿੱਚ ਅਸੀਂ ਵੇਖ ਰਹੇ ਹਾਂ ਸਾਡੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲੀ ਜਾ ਰਹੀ। ਸਾਡੇ ਮਾਵਾਂ, ਸਾਡੀਆਂ ਕੁੜੀਆਂ, ਸਾਡੇ ਸਕੂਲਾਂ 'ਚ, ਸਾਡੀ ਹਕੂਮਤ, ਸਾਡੀ ਅਸੈਂਬਲੀ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾ ਰਹੀ। ਅਤੇ ਇਹ ਉਸ ਦੇ ਇhtਜਾਜ ਦੇ ਤੌਰ 'ਤੇ ਮੈਂ, ਅੱਲਾਹ ਪਾਕ ਨੇ ਇੱਕ ਖਿਆਲ ਦਿੱਤਾ ਅਤੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਇਹ ਕੋਈ ਇਹ ਨਹੀਂ ਕਿ ਮੈਂ ਬੜੀ ਕੋਈ ਤਾਰੀਫ ਚਾਹੁੰਦਾ, ਲੇਕਿਨ ਜੋ ਮੇਰੇ ਦਿਲ 'ਚ ਸੀ ਜਾਂ ਜੋ ਮੇਰੇ ਜ਼ਿਹਨ 'ਚ ਆਈ ਗੱਲ ਆਪਣੀ ਮਾਂ ਬੋਲੀ ਦੀ ਮੁਹੱਬਤ ਨਾਲ, ਔਰ ਇਹ ਹਰ ਇਨਸਾਨ ਦਾ ਹੱਕ ਹੈ ਕਿ ਉਹ ਆਪਣੀ ਜ਼ੁਬਾਨ ਨਾਲ ਮੁਹੱਬਤ ਰੱਖੇ, ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਤੁਹਾਡੇ ਟਾਈਮ ਦਾ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।